ਪੰਜਾਬ ਹਰਿਆਣਾ ਹਾਈ ਕੋਰਟ ਨੇ ਕਹਿੰਦੇ ਜਿਹੜੇ ਫਰਜ਼ੀ ਟਰੈਵਲ ਏਜੰਟ ਨੇ ਉਹਨਾਂ ਦੇ ਖਿਲਾਫ ਕਾਰਵਾਈ ਦੇ ਹੁਕਮ ਦਿੱਤੇ ਨੇ। ਇਸ ਟਾਈਮ ਜੇਕਰ ਸਭ ਤੋਂ ਬਦਨਾਮ ਕੋਈ ਸ਼ਬਦ ਹੈ ਤੇ ਜੇਕਰ ਜਿਹਨੂੰ ਬਦਦੁਆਵਾਂ ਲੱਗ ਰਹੀਆਂ ਨੇ, ਹਾਲਾਂਕਿ ਚੰਗਾ ਕੰਮ ਕਰਨ ਵਾਲੇ ਲੋਕ ਬਹੁਤ ਹੋਣਗੇ, ਆਪਾਂ ਇਹ ਨਹੀਂ ਕਹਿੰਦੇ, ਤਾਂ ਉਹ ਇਹ ਸ਼ਬਦ ਹੈ ਕਿ ਟਰੈਵਲ ਏਜੰਟ ਦੇ ਨਾਂ ਤੋਂ ਹੁਣ ਵੱਡੇ ਵੱਡੇ ਲੀਡਰ ਵੀ ਖੌਫ ਖਾਣ ਲੱਗੇ ਨੇ। ਉਹਨਾਂ ਨੂੰ ਆਪਣੇ ਬੇਪਰਦ ਹੋਣ ਦਾ ਡਰ ਹੈ ਤੇ ਜਿਹੜੇ ਵਿਕਟਮ ਲੋਕ ਨੇ, ਪੀੜਤ ਲੋਕ ਨੇ, ਉਹਦਾ ਚੱਤੋ ਪੈਰ ਇਹਨਾਂ ਨੂੰ ਭੁੱਲ ਹੀ ਨਹੀਂ ਸਕਦੇ। ਪ੍ਰਵੀਨ ਜੀ, ਬਿਲਕੁਲ ਇਸ ਸਮੇਂ ਸਭ ਤੋਂ ਵੱਧ ਚਰਚਿਤ ਸ਼ਬਦ ਵੀ ਔਰ ਬਦਨਾਮ ਸ਼ਬਦ ਵੀ ਜੇਕਰ ਹੋਇਆ ਤਾਂ ਉਹ ਟਰੈਵਲ ਏਜੰਟ, ਉਹਨਾਂ ਚ ਵੀ ਗੈਰ ਕਾਨੂੰਨੀ ਟਰੈਵਲ ਏਜੰਟ ਖਾਸ ਕਰਕੇ, ਹੈ ਨਾ, ਜਿਹੜੇ ਕੈਸ਼ ਚ ਧੰਦਾ ਕਰਦੇ ਨੇ, ਡੌਂਕੀ ਲਵਾ ਕੇ ਭੇਜਦੇ ਨੇ, ਉਹ ਸਾਰੇ, ਚਾਹੇ ਉਹਨਾਂ ਦੀਆਂ ਮਿਹਨਤਾਂ ਕਰਕੇ ਵੀ ਕਈਆਂ ਨੇ ਪੈਸੇ ਫੜਾਏ ਨੇ, ਹੈ ਨਾ, ਕਿ ਜੋ ਮਰਜ਼ੀ ਕਰ ਬਾਈ ਜੀ, ਤੂੰ ਮੈਨੂੰ 10 ਲੱਖ ਉੱਪਰ ਦੇ ਦਿਆਂਗੇ, ਸਾਡਾ ਮੁੰਡਾ ਟਪਾ ਦੇ, ਹੈ ਨਾ, ਚਾਹੇ ਉਹ ਦੱਸਦੇ ਨੇ ਕਿ ਬਾਈ ਔਖਾ ਬਹੁਤ ਆ ਜੀ, ਉੱਥੇ ਤਾਂ ਮਰ ਵੀ ਜਾਂਦੇ ਨੇ, ਐ ਹੋ ਜਾਂਦੇ ਨੇ, ਬਾਈ ਸਾਡੇ ਹੱਥ ਕੁਛ ਨਹੀਂ ਹੁੰਦਾ, ਉਹ ਤਾਂ ਉੱਥੇ ਦੇ ਬੰਦੇ ਹੁੰਦੇ ਨੇ, ਚਾਹੇ ਉਹ ਸਾਰਾ ਕੁਝ ਸੱਚ ਬਿਆਨ ਦੇ ਹੋਣ, ਪਰ ਜਦੋਂ ਜਾਣ ਦੀ ਅੱਗ ਹੁੰਦੀ ਹੈ ਫਿਰ ਸਾਰਾ ਕੁਝ ਮਨਜ਼ੂਰ। ਹੁਣ ਜਦੋਂ ਫਸ ਗਏ ਤਾਂ ਹੁਣ ਸਾਰਾ ਟਰੈਵਲ ਏਜੰਟਾਂ ਦੇ ਭਾਂਡਾ ਭੰਨਿਆ ਜਾ ਰਿਹਾ। ਪਰ ਇਹ ਟਰੈਵਲ ਏਜੰਟ ਦਾ ਧੰਦਾ ਬਿਨਾਂ ਰਾਜਨੀਤਿਕ ਸ਼ਹਿ ਤੋਂ, ਬਿਨਾਂ ਸਰਕਾਰੀ ਸ਼ਹਿ ਤੋਂ, ਬਿਨਾਂ ਪ੍ਰਸ਼ਾਸਨਿਕ ਸ਼ਹਿ ਤੋਂ ਨਹੀਂ ਚੱਲਦਾ। ਜੀ ਜੀ। ਜਿੱਦਣ ਦੀ ਅਮਰੀਕਾ ਤੋਂ ਜਹਾਜ਼ ਆਉਣੇ ਸ਼ੁਰੂ ਹੋਏ, ਪਹਿਲਾ, ਦੂਜਾ, ਤੀਜਾ, ਉਸ ਤੋਂ ਬਾਅਦ ਇਹ ਟਰੈਵਲ ਏਜੰਟ ਆਪਣੇ ਦਫ਼ਤਰ, ਆਪਣੇ ਅਦਾਰੇ, ਆਪਣੇ ਫੱਟੇ, ਬੋਰਡ, ਕੁਰਸੀਆਂ, ਮੇਜ਼ ਛੱਡ ਕੇ ਸਭ ਫਰਾਰ ਨੇ। ਕੋਈ ਮੁੰਬਈ ਆ, ਕੋਈ ਦੁਬਈ ਆ, ਕੋਈ ਨੇਪਾਲ ਆ, ਹੈ ਨਾ, ਤੇ ਛੋਟੇ ਮੋਟਿਆਂ ਦੇ ਕਾਰਵਾਈਆਂ ਹੋ ਰਹੀਆਂ। ਤੁਸੀਂ ਇਹ ਦੇਖੋ ਕਿ ਪੰਜਾਬ 'ਚ ਸਿੱਟ ਬਣ ਗਈ, ਈਡੀ ਲੱਭਦੀ ਫਿਰਦੀ ਆ, ਹੈ ਨਾ, ਹਰਿਆਣਾ ਸਰਕਾਰ ਸਰਗਰਮ ਹੈ, ਪੰਜਾਬ ਪੁਲਿਸ ਲੱਗੀ ਆ, ਸਰਕਾਰਾਂ ਦਮ ਭਰਦੀਆਂ ਕਿ ਲਓ ਜੀ ਅਸੀਂ ਕਾਰਵਾਈ ਕਰ ਦੇਣੀ। ਉਹ ਸਭ ਦੇ ਬਾਵਜੂਦ ਜਿੰਨੀਆਂ ਕੁ ਵੀ FIR ਹੋਈਆਂ, ਉਹ ਜਿੰਨੇ ਪਰਤੇ ਨੇ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਹੋਈਆਂ। ਜੇਕਰ ਮੈਂ ਪੰਜਾਬ ਦੀ ਗੱਲ ਕਰਾਂ, 10 FIR ਹੋਈਆਂ, ਹਾਲ ਤੱਕ ਇੱਕ ਟਰੈਵਲ ਏਜੰਟ ਫੜਿਆ। ਕਿਉਂਕਿ ਸਾਰਾ ਕੁਝ ਤਾਂ ਤੁਹਾਡੀ ਮਿਲੀ ਭੁਗਤ ਨਾਲ ਹੈ। ਬਿਲਕੁਲ ਤੁਸੀਂ ਦੁਰਸਤ ਫਰਮਾਇਆ ਕਿ ਕਈ ਰਾਜਨੀਤਿਕ ਧਿਰਾਂ ਨੂੰ ਡਰ ਕੇ ਲਾਇਆ ਵੀ ਸਾਡਾ ਨਾਂ ਨਾ ਆ ਜਾਵੇ, ਕਿਉਂਕਿ ਹਿੱਸਾ ਪੱਤੀ ਕੌਣ ਕੌਣ ਲੈਂਦੇ ਆ ਸਾਰਿਆਂ ਨੂੰ ਪਤਾ ਹੈ। ਬਿਲਕੁਲ ਸਹੀ। ਇਹ ਇਸ ਲਈ ਮਤਲਬ ਕਿ ਇਹ ਬਿਨਾਂ ਰਾਜਨੀਤਿਕ ਸ਼ਹਿ ਤੋਂ ਧੰਦਾ ਨਹੀਂ ਚੱਲ ਰਿਹਾ। ਕੋਈ ਵੀ ਗੈਰ ਕਾਨੂੰਨੀ ਧੰਦਾ ਕਾਨੂੰਨ ਦੀ ਆੜ ਤੋਂ ਬਿਨਾਂ ਨਹੀਂ ਚੱਲਦਾ। ਸੋ ਇਸ ਲਈ ਇਹ ਚੱਲ ਰਿਹਾ। ਹੁਣ ਮਾਮਲਾ ਪਹੁੰਚਿਆ ਪੰਜਾਬ ਹਰਿਆਣਾ ਹਾਈ ਕੋਰਟ। ਇੱਕ ਵਕੀਲ ਸਾਹਿਬ ਨੇ, ਉਹਨਾਂ ਨੇ ਇੱਕ ਪਟੀਸ਼ਨ ਪਾਈ। ਉਹਨਾਂ ਨੇ ਪਟੀਸ਼ਨ ਦੇ ਵਿੱਚ 2-3 ਮੰਗਾਂ ਦੀ ਮੁੱਦਾ ਚੁੱਕਿਆ। ਉਹ ਕਹਿੰਦੇ ਜੀ ਘੱਟੋ ਘੱਟ ਨਹੀਂ ਤਾਂ ਜ਼ਿਲ੍ਹਾ ਪੱਧਰ ਦੇ ਉੱਤੇ ਇਮੀਗ੍ਰੇਸ਼ਨ ਚੈੱਕ ਪੋਸਟਾਂ ਬਣਾਵੇ ਸਰਕਾਰ, ਜਿੱਥੋਂ ਟਰੈਕ ਹੋ ਕੇ ਜਾਵੇ, ਹਰ ਫਾਈਲ ਪਤਾ ਲੱਗੇ ਕਿ ਹਾਂ ਇਹ ਜੈਨੂਇਨ ਕੇਸ ਹੈ ਜਾਂ ਕਿਵੇਂ ਜਾ ਰਿਹਾ ਕੀ ਨਹੀਂ। ਦੂਸਰਾ, ਉਹ ਕਹਿੰਦੇ ਫਰਜ਼ੀ ਟਰੈਵਲ ਏਜੰਟਾਂ ਦੇ ਖਿਲਾਫ ਕੋਈ ਪੁਖਤਾ ਮਤਲਬ ਕਿ ਕਾਰਵਾਈ ਦਾ ਇੱਕ ਪੱਕਾ ਢਾਂਚਾ ਤਿਆਰ ਹੋਵੇ ਤਾਂ ਕਿ ਉਹ ਇਸ ਤਰ੍ਹਾਂ ਦਾ ਧੰਦਾ ਨਾ ਕਰਨ। ਤੀਸਰਾ, ਉਹ ਕਹਿੰਦੇ ਵਿਦੇਸ਼ਾਂ 'ਚ ਕੰਮ ਦੇਣ ਵਾਲੇ ਜਿਹੜੇ ਮਨਜ਼ੂਰੀਸ਼ੁਦਾ ਰਿਕਰੂਟਿੰਗ ਏਜੰਟ ਨੇ, ਉਹਨਾਂ ਦੀ ਸੂਚੀ ਹੋਵੇ, ਜਿਹੜਾ ਇੱਥੋਂ ਜਾਣ ਲੱਗਿਆ ਉਹਨਾਂ ਨੂੰ ਉੱਥੇ ਪਤਾ ਹੋਵੇ ਕਿ ਇਹ ਬੰਦਿਆਂ ਨੂੰ ਮਿਲਿਆ ਜਾ ਸਕਦਾ, ਜੈਨੂਇਨ ਨੇ। ਸੋ ਜਦੋਂ ਅਜਿਹੀ ਪਟੀਸ਼ਨ ਆਈ ਤਾਂ ਮਾਣਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਸ ਪਟੀਸ਼ਨ ਦੇ ਨਜ਼ਰਸਾਨੀ ਕਰਨ ਤੋਂ ਬਾਅਦ ਕਿਹਾ ਕਿ ਅਸੀਂ ਪਟੀਸ਼ਨ ਕਰਤਾ ਨੂੰ ਕਹਿੰਦੇ ਹਾਂ ਕਿ ਆਪਣੀ ਇਹ ਸ਼ਿਕਾਇਤ ਸਰਕਾਰ ਕੋਲ ਲੈ ਕੇ ਜਾਵੇ। ਇਹ ਸਰਕਾਰ ਦੇ ਖੇਤਰ ਦਾ ਕੰਮ ਹੈ, ਕਾਰਵਾਈ ਉਹ ਕਰੇ। ਸੋ ਇੱਕ ਤਰ੍ਹਾਂ ਨਾਲ ਪਟੀਸ਼ਨ ਦਾ ਨਿਪਟਾਰਾ ਹੋ ਗਿਆ। ਕੱਲ ਹੀ ਮਾਣਯੋਗ 2 ਜੱਜਾਂ ਦੇ ਬੈਂਚ, ਹਰਮੀਤ ਗਰੇਵਾਲ ਤੇ ਸ਼ੀਲ ਨਾਗੂ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਮਾਮਲਾ ਸੁਣਿਆ ਗਿਆ ਤੇ ਉਹ ਤੋਂ ਬਾਅਦ ਉਹਨਾਂ ਨੇ ਜੀ ਉਹਨਾਂ ਨੂੰ ਸੌਂਪਦਿਆਂ ਹੋਇਆਂ ਕਿਹਾ ਕਿ ਸਰਕਾਰ ਕੋਲ ਜਾਓ, ਤੁਸੀਂ ਸਰਕਾਰ ਕੋਲ ਸ਼ਿਕਾਇਤ ਕਰੋ। ਤੇ ਸਰਕਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ 2 ਜੱਜਾਂ ਦੇ ਬੈਂਚ ਨੇ ਹਦਾਇਤ ਕੀਤੀ ਹੈ ਕਿ 30 ਦਿਨਾਂ ਦੇ ਅੰਦਰ ਅੰਦਰ ਟਰੈਵਲ ਏਜੰਟਾਂ ਤੇ ਸਖਤ ਕਾਰਵਾਈ ਕਰਕੇ ਸਾਨੂੰ ਜਾਣਕਾਰੀ ਉਪਲਬਧ ਕਰਾਓ। ਜੀ। ਸੋ ਜੀ, ਸਰਕਾਰਾਂ ਕਿਹੋ ਜਿਹਾ ਝੂਠ ਬੋਲਦੀਆਂ ਨੇ, ਬੜੇ ਬੜੇ ਵਕੀਲ ਲਿਜਾ ਕੇ ਕਿਵੇਂ ਕੱਚ ਸੱਚ ਕਰਦੀਆਂ ਨੇ, ਉਹੀ ਜਿਹੀ ਪ੍ਰਕਿਰਿਆ ਇੱਥੇ ਵੀ ਅਪਣਾ ਲਈ ਜਾਊਗੀ। ਸੋ ਜੇਕਰ ਸਰਕਾਰਾਂ ਕਾਰਵਾਈ ਕਰਨ ਤੇ ਆ ਜਾਣ ਤਾਂ 30 ਦਿਨ ਕੀ, ਉਹਦਾ 30 ਘੰਟਿਆਂ 'ਚ ਵੀ ਕਰ ਸਕਦੀਆਂ ਨੇ, ਪਰ ਕਰਨ ਦੀ ਇੱਛਾ ਸ਼ਕਤੀ ਹੋਵੇ ਤਾਂ। ਸੋ ਬਿਲਕੁਲ ਜੀ, ਟਰੈਵਲ ਏਜੰਟਾਂ ਦੀ ਚਰਚਾ ਵੀ ਖੂਬ ਹੈ ਤੇ ਕਾਰਵਾਈ ਦੇ ਦੰਗ ਵੀ ਖੂਬ ਨੇ, ਪਰ ਨਾ ਫੜੇ ਜਾ ਰਹੇ ਨੇ ਨਾ ਫੜੇ ਜਾਣੇ ਨੇ। ਮਹੀਨੇ ਕੁ ਬਾਅਦ ਫਿਰ ਉਹੀ ਕਾਰਵਾਈ ਫਿਰ ਸ਼ੁਰੂ ਹੋ ਜਾਣੀ।